ਮਾਂ ਇੱਕ ਬੜੀ ਵੱਡੀ ਹਸਤੀ ਏ ਜੋ ਆਪਣੀ ਔਲਾਦ ਵਾਸਤੇ ਵੱਡੀ ਤੋਂ ਵੱਡੀ ਮੁਸੀਬਤ ਦੇ ਸਾਹਮਣਾ ਕਰਨ ਨੂੰ ਤਿਆਰ ਹੁੰਦੀ ਹੈ। ਉਹ ਇਹ ਨਹੀਂ ਵੇਖਦੀ ਕਿ ਮੁਸੀਬਤ ਛੋਟੀ ਹੈ ਜਾਂ ਵੱਡੀ ਹੈ। ਅੱਜ ਤੁਹਾਨੂੰ ਅਸੀਂ ਇੱਕ ਕਹਾਣੀ ਸੁਣਾਉਂਦੇ ਹਾਂ ਜਿਹੜੀ ਇੱਕ ਚਿੜੀ ਤੇ ਸਮੁੰਦਰ ਦੀ ਹੈ। ਇੱਕ ਸਮੁੰਦਰ ਦੇ ਕੰਢੇ ਤੇ ਇੱਕ ਦਰਖਤ ਸੀ ਤੇ ਉਸ ਦਰਖਤ ਦੇ ਉੱਤੇ ਚਿੜੀ ਦੇ ਬੱਚੇ ਸੀ। ਇੱਕ ਦਿਨ ਚਿੜੀ ਦਾ ਬੱਚਾ ਸਮੁੰਦਰ ਦੇ ਵਿੱਚ ਡਿੱਗ ਪਿਆ ਤੇ ਚਿੜੀ ਭੱਜ ਕੇ ਜਾ ਕੇ ਉਹਨੂੰ ਬਚਾਉਣ ਲੱਗੀ, ਲੇਕਿਨ ਉਹਦੇ ਆਪਣੇ ਵੀ ਪਰ ਪੁਰ ਭਿੱਜ ਗਏ, ਲੇਕਿਨ ਉਹ ਨਾ ਬਚਾ ਸਕੀ। ਉਹ ਸਮੁੰਦਰ ਨੂੰ ਆਂਦੀ ਕਿ ਇਹ ਸਮੁੰਦਰਾ ਮੇਰੇ ਬੱਚੇ ਨੂੰ ਬਾਹਰ ਕੱਢ ਦੇ। ਸਮੁੰਦਰ ਕਹਿੰਦਾ ਕਿ ਮੈਂ ਕਿਉਂ ਕੱਢਾਂ, ਤੂੰ ਖੁਦ ਕੱਢ ਲੈ, ਅਗਰ ਤੇਰੇ ਚ ਤਾਕਤ ਹਿੰਮਤ ਹੈਗੀ, ਮੈਂ ਨਹੀਂ ਕੱਢ ਕੇ ਦੇਣਾ। ਚਿੜੀ ਦੀ ਆਖਣ ਤੇ ਸਮੁੰਦਰ ਨੇ ਬੱਚੇ ਨੂੰ ਬਾਹਰ ਨਾ ਕੱਢਿਆ। ਚਿੜੀ ਕਹਿੰਦੀ ਕਿ ਸਮੁੰਦਰਾ ਮੈਂ ਤੈਨੂੰ ਖੁਸ਼ਕ ਕਰਕੇ ਤੇ ਸੈਰਾਬ ਬਣਾ ਦੇਵਾਂਗੀ ਜੇ ਅਗਰ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ। ਜਿਹੜੀ ਚਿੜੀ ਸੀ ਉਹ ਚੁੰਝਾਂ ਭਰ ਭਰ ਕੇ ਉਹ ਪਾਣੀ ਦੀਆਂ ਤੇ ਸਮੁੰਦਰ ਚੋਂ ਬਾਹਰ ਜਾ ਕੇ ਰੱਖਣ ਲੱਗ ਪਈ। 2-4 ਵਾਰੀ ਚੁੰਝਾਂ ਭਰ ਕੇ ਬਾਹਰ ਲਗਾਈ, ਸਮੁੰਦਰ ਵੇਂਦਾ ਰਿਹਾ। ਫਿਰ 15-20 ਵਾਰੀ ਸਮੁੰਦਰ ਦੇ ਵਿੱਚੋਂ ਚੁੰਝਾਂ ਭਰ ਕੇ ਲੈ ਕੇ ਗਈ, ਸਮੁੰਦਰ ਵੇਂਦਾ ਰਿਹਾ। ਸਮੁੰਦਰ ਕਹਿੰਦਾ ਚਿੜੀਏ ਰੁਕ, ਮੇਰੀ ਗੱਲ ਸੁਣ। ਉਹਨੇ ਉਹਦਾ ਬੱਚਾ ਸਮੁੰਦਰ ਨੇ ਵਿਛਲ ਮਾਰੀ ਤੇ ਬਾਹਰ ਕੱਢ ਦਿੱਤਾ। ਤੇ ਕੋਲ ਖੜਾ ਦਰਖਤ ਸਮੁੰਦਰ ਨੂੰ ਪੁੱਛਦਾ ਕਿ ਸਮੁੰਦਰਾ ਤੂੰ ਇੰਨਾ ਵੱਡਾ ਤਾਕਤਵਰ, ਇੰਨਾ ਜਾਬਰ ਸਮੁੰਦਰ ਹੋ ਕੇ ਤੇ ਇੱਕ ਛੋਟੀ ਜਿਹੀ ਚਿੜੀ ਤੋਂ ਡਰ ਗਿਆ। ਉਹ ਕਹਿੰਦਾ ਕਿ ਨਹੀਂ ਯਾਰ, ਮੈਂ ਚਿੜੀ ਤੋਂ ਨਹੀਂ ਡਰ ਗਿਆ, ਮੈਂ ਇੱਕ ਮਾਂ ਤੋਂ ਡਰ ਗਿਆ, ਇੱਕ ਮਾਂ ਦੀ ਬਦ ਦੁਆ ਤੋਂ ਡਰ ਗਿਆ। ਮਾਂ ਦੀ ਅਗਰ ਦੁਆ ਅਰਸ਼ ਤੱਕ ਜਾਂਦੀ ਏ ਤੇ ਮਾਂ ਦੀ ਬਦ ਦੁਆ ਵੀ ਲੱਗ ਜਾਂਦੀ। ਤੇ ਮੈਂ ਡਰ ਗਿਆ ਕਿ ਕਿਤੇ ਇਹਦੀ ਬਦ ਦੁਆ ਮੈਨੂੰ ਕਿਤੇ ਵਾਕਿਆ ਹੀ ਸਹਿਰਾ ਨਾ ਕਰ ਦੇਵੇ। ਦੋਸਤੋ, ਇਹ ਕਹਾਣੀ ਸਾਨੂੰ ਇਸ ਚੀਜ਼ ਦਾ ਸਬਕ ਦਿੰਦੀ ਏ ਕਿ ਅਗਰ ਹਿੰਮਤ ਔਰ ਹੌਸਲਾ ਹੋਵੇ ਤੇ ਕੋਈ ਵੀ ਕੰਮ ਨਾਮੁਮਕਿਨ ਨਹੀਂ ਹੁੰਦਾ।